ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਆ। ਆਪਾਂ ਪਿਛਲੇ ਕਈ ਮਹੀਨਿਆਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਹਰ ਰੋਜ਼ 2-4 ਬੰਦੇ ਉੱਥੇ ਗੋਲੀਆਂ ਦੇ ਨਾਲ ਮਰੇ ਹੋਏ ਹੁੰਦੇ ਹੈਗੇ ਆ। ਸੋ ਇਸ ਸਾਰਾ ਕੁਝ ਨੂੰ ਦੇਖਦੇ ਹੋਏ ਸਿਟੀ ਆਫ ਫ੍ਰਿਜ਼ਨੋ ਨੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰਸ ਉਹ ਲਾਈਟਾਂ ਤੇ ਲਾਤੇ ਆ। ਸੋ ਜਿਹੜੇ ALPR ਜਦੋਂ ਤੁਸੀਂ ਉੱਥੋਂ ਜਾਓਗੇ ਤੇ ਤੁਹਾਡੀ ਜਿਹੜੀ ਲਾਇਸੈਂਸ ਪਲੇਟ ਆ ਕਾਰ ਦੀ, ਉਹ ਆਟੋਮੈਟਿਕਲੀ ਰੀਡ ਕਰਕੇ ਜੋ ਪੁਲਿਸ ਨੇ ਡਾਟਾ ਇੰਟਰ ਕੀਤਾ ਆ ਵੀ ਹੋ ਸਕਦਾ ਇਹ ਕਾਰ ਚੋਰੀ ਹੋਈ ਹੋਵੇ ਜਾਂ ਇਹ ਉਸ ਬੰਦੇ ਦੇ ਕੋਲ ਹੋ ਸਕਦੀ ਆ ਜਿਹੜਾ ਕੋਈ ਗੈਂਗ ਨਾਲ ਰਿਲੇਟਡ ਆ, ਜਾਂ ਜਿਸ ਕਿਸੇ ਨੇ ਕ੍ਰਾਈਮ ਕੀਤਾ ਆ ਜਾਂ ਕੋਈ ਕ੍ਰਾਈਮ ਕਰਕੇ ਭੱਜ ਰਿਹਾ ਆ, ਨੰਬਰ ਆ ਜਾਂਦਾ। ਸੋ ਬਹੁਤ ਜਲਦੀ ਉਹਦੇ ਨਾਲ ਫੜਿਆ ਜਾ ਸਕਦਾ ਆ। ਕਹਿੰਦੇ ਵੀ ਇਹਦੇ ਨਾਲ ਕਾਫੀ ਜ਼ਿਆਦਾ ਚੋਰੀ ਹੋਈਆਂ ਕਾਰਾਂ ਦੀਆਂ ਸਸਪੈਕਟਸ ਨੂੰ ਲੱਭਣ ਦੇ ਲਈ, ਵਿਟਨੈਸਸ, ਵਿਕਟਮਸ ਨੂੰ ਸਾਰਿਆਂ ਨੂੰ ਲੱਭਣ ਦੇ ਲਈ ਇਹ ਕੈਮਰੇ ਬਹੁਤ ਵਧੀਆ ਕੰਮ ਕਰਨਗੇ। ਪਰ ਅਨਫੋਰਚੂਨੇਟਲੀ ਕੈਲੀਫੋਰਨੀਆ ਦਾ ਇਹ ਜਿਹੜਾ ਇਹ ਸਿਸਟਮ ਹੈਗਾ, ਇਹਦੇ ਵਿੱਚ ਕਹਿੰਦੇ ਫਲਾਜ਼ ਬਹੁਤ ਸਾਰੇ ਹੈਗੇ ਆ। ਆਡੀਟਰ ਆਫ ਦਾ ਸਟੇਟ ਆਫ ਕੈਲੀਫੋਰਨੀਆ ਨੇ ਡਾਇਰੈਕਟ ਕੀਤਾ ਸੀ ਜੁਆਇੰਟ ਲੈਜਿਸਲੇਟਿਵ ਆਡਿਟ ਕਮੇਟੀ ਨੂੰ ਵੀ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੂੰ ਇਸ ਸਿਸਟਮ ਦੇ ਵਿੱਚ ਇੰਪਰੂਵਮੈਂਟ ਲਿਆਉਣੀ ਚਾਹੀਦੀ ਆ। ਪਲੱਸ ਇਹਦੇ ਵਿੱਚ ਬੈਟਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ ਇੰਡੀਵਿਜੂਅਲ ਪ੍ਰਾਈਵੇਸੀ ਦੇ ਲਈ ਵੀ, ਡਾਟਾ ਸਿਕਿਉਰਿਟੀ ਦੇ ਲਈ ਵੀ, ਤੇ ਹੋਰ ਕਈ ਚੀਜ਼ਾਂ ਦੇ ਲਈ ਵੀ। ਕੁਛ ਏਜੰਸੀਜ਼ ਜਿਹੜੀਆਂ ਆ ਉਹ ਇਸ ਨੂੰ ਇੰਪਰੂਵ ਵੀ ਕਰ ਰਹੀਆਂ ਹੈਗੀਆਂ। 4 ਏਜੰਸੀਆਂ ਦੇ ਆਡਿਟ ਹੋਈਆਂ ਸੀਗੀਆਂ, ਲਾਸ ਐਂਜਲਸ, ਸੈਕਰਾਮੈਂਟੋ, ਮਰੀਨ ਤੇ ਫ੍ਰਿਜ਼ਨੋ। ALPR ਡਾਟਾਬੇਸ ਸਿਰਫ ਲਾ ਇਨਫੋਰਸਮੈਂਟ ਏਜੰਸੀਜ਼ ਹੀ ਐਕਸੈਸ ਕਰ ਸਕਦੀਆਂ ਆ ਤੇ ਇਸ ਨੂੰ ਪ੍ਰਾਈਵੇਟ ਸੈਕਟਰ ਦੀਆਂ ਜੋ ਕੰਪਨੀ ਆ ਜਾਂ ਪਬਲਿਕ ਦੀ ਉਹਦੇ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ। ਜੀ ਜੀ ਬਿਲਕੁਲ ਕਹਿ ਇਦਾਂ ਦਿੰਦੇ ਆ, ਬਾਅਦ ਦੇ ਵਿੱਚ ਫਿਰ ਹਰਜੋਤ ਸਿੰਘ ਜੀ ਰਿਪੋਰਟਾਂ ਆ ਜਾਂਦੀਆਂ ਵੀ ਆ ਅਸਲ ਦੇ ਵਿੱਚ ਇਹਨਾਂ ਨੇ ਲਾ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਤੇ ਹੋਰ ਚੀਜ਼ਾਂ ਦੇ ਵਿੱਚ ਕਈ ਕੁਛ ਜਿਹੜਾ ਬਾਅਦ ਚ ਡਾਟਾ ਆ ਇਮੀਗ੍ਰੇਸ਼ਨ ਵਾਲਿਆਂ ਨਾਲ ਤੇ ਕਈਆਂ ਨਾਲ ਜਿਹੜਾ ਉਹ ਸ਼ੇਅਰ ਕੀਤਾ ਹੁੰਦਾ ਆ। ਅੱਜ ਇੱਕ ਜੱਜ ਨੇ ਈਲਨ ਮਸਕ ਦੀ ਉਸ ਦਰਖਾਸਤ ਨੂੰ ਰਿਜੈਕਟ ਕਰ ਦਿੱਤਾ ਜਿਸ ਦੇ ਵਿੱਚ ਈਲਨ ਮਸਕ ਇਹ ਮੰਗ ਕਰ ਰਿਹਾ ਸੀ ਵੀ ਜਿਹੜਾ ਟਵਿੱਟਰ ਦੇ ਨਾਲ ਜਿਹੜਾ ਟਰਾਇਲ 17 ਅਕਤੂਬਰ ਤੋਂ ਸ਼ੁਰੂ ਹੋਣਾ ਆ ਉਸ ਨੂੰ ਅੱਗੇ ਪਾਇਆ ਜਾਵੇ। ਜੱਜ ਨੇ ਇਸ ਟਰਾਇਲ ਨੂੰ ਅੱਗੇ ਪਾਉਣ ਤੋਂ ਨਾ ਕਰ ਦਿੱਤੀ ਆ। ਇਸ ਖਬਰ ਦੇ ਸੁਣਦਿਆਂ ਹੀ ਜਿਹੜੇ ਟਵਿੱਟਰ ਦੇ ਜਿਹੜੇ ਸਟਾਕ ਆ ਉਹਨਾਂ ਦੇ ਵਿੱਚ 4% ਤੋਂ ਵੱਧ ਵਾਧਾ ਹੋ ਗਿਆ। ਡੈਲਾਵੇਅਰ ਦੇ ਇਸ ਜੱਜ ਨੇ ਬਿਲੀਅਨੇਅਰ ਈਲਨ ਮਸਕ ਦੀ ਇਸ ਰਿਕੁਐਸਟ ਨੂੰ ਅੱਜ ਰੱਦ ਕਰ ਦਿੱਤਾ ਸੀਗਾ। ਸੋ ਮਸਕ ਨੇ ਇਹ ਰਿਕੁਐਸਟ ਇਸ ਲਈ ਮੰਗੀ ਸੀਗੀ, ਬੀਤੇ ਮਹੀਨੇ ਦੇ ਵਿੱਚ ਟਵਿੱਟਰ ਦੇ ਇੱਕ ਵਿਸਲ ਬਲੋਵਰ ਨੇ ਦਾਅਵਾ ਕੀਤਾ ਸੀਗਾ ਵੀ ਕੰਪਨੀ ਦੇ ਦੁਆਰਾ ਝੂਠ ਬੋਲਿਆ ਜਾ ਰਿਹਾ ਆ ਆਪਣੀਆਂ ਸਿਕਿਉਰਿਟੀ ਕੈਪੇਬਿਲਿਟੀਜ਼ ਤੇ ਖਾਸ ਕਰਕੇ ਜਿਹੜੇ ਸਪੈਮ ਤੇ ਬੌਟ ਅਕਾਊਂਟਸ ਆ ਉਸ ਨੂੰ ਜਿਹੜਾ ਉਹ ਲੈ ਕੇ ਮਸਕ ਨੇ ਟਵਿੱਟਰ ਨੂੰ $54.20 ਪਰ ਸ਼ੇਅਰ ਦੇ ਹਿਸਾਬ ਦੇ ਨਾਲ ਖਰੀਦਣ ਦੀ ਆਫਰ ਜਿਹੜੀ ਉਹ ਰੱਖੀ ਸੀ, ਜਿਸ ਨੂੰ ਟਵਿੱਟਰ ਨੇ ਮਨਜ਼ੂਰ ਕਰ ਲਿਆ ਸੀਗਾ। ਪਰ ਬਾਅਦ ਦੇ ਵਿੱਚ ਈਲਨ ਮਸਕ ਨੇ ਆਪਣੇ ਹੱਥ ਇਸ ਡੀਲ ਦੇ ਵਿੱਚੋਂ ਪਿੱਛੇ ਖਿੱਚ ਲਏ ਸੀਗੇ ਤੇ ਹੁਣ ਟਵਿੱਟਰ ਜਿਹੜਾ ਕਹਿੰਦਾ ਵੀ ਜਿਹੜੀ ਕੈਂਸਲੇਸ਼ਨ ਫੀਸ ਆ ਉਹ ਉਸ ਨੂੰ ਭਰੀ ਜਾਵੇ ਤੇ ਮਸਕ ਜਿਹੜਾ ਆ ਉਹ $1 ਬਿਲੀਅਨ ਦਾ ਜਿਹੜਾ ਫਾਈਨ ਪੈਣਾ ਆ ਪਰਚੇਜ਼ ਨੂੰ ਕੈਂਸਲ ਕਰਨ ਦੇ ਲਈ ਉਸ ਨੂੰ ਬਚਾਉਣ ਦੀ ਫਿਰਾਕ ਦੇ ਵਿੱਚ ਆ।